ਮਮਦਾਨੀ ਇੱਕ ਉਹ ਆਵਾਜ਼ ਹੈ ਜਿਹੜਾ ਰਿਬੈਲੀਅਨ ਦੀ ਆਵਾਜ਼ ਹੈ। ਇੱਕ ਪਾਸੇ ਟਰੰਪ ਦੇ ਪੀਰੀਅਡ 'ਚ ਜਾਂ ਟਰੰਪ ਈਰਾ 'ਚ ਜਿਸ ਕਿਸਮ ਦੀਆਂ ਵੈਲਿਊਜ਼ ਔਰ ਵਾਈਟ ਸੁਪਰਾਮੇਸੀ ਵਾਲਿਆਂ ਨੇ ਆਪਣੇ ਤੌਰ ਦੇ ਉੱਤੇ ਇੱਕ ਮਾਹੌਲ ਸਿਰਜਿਆ ਹੋਇਆ ਹੈ ਔਰ ਮੇਕ ਅਮਰੀਕਾ ਗ੍ਰੇਟ ਅਗੇਨ ਜਾਂ ਦੂਸਰੇ ਦੀ ਮੁਹਿੰਮ ਦੇ ਥੱਲੇ ਬਹੁਤ ਕੁਝ ਐਸਾ ਚੱਲ ਰਿਹਾ ਜਿਹਦੇ ਅੰਡਰ ਕਰੰਟ ਬਹੁਤ ਸਾਰੇ ਦੂਸਰੀਆਂ ਕਮਿਊਨਿਟੀਜ਼ ਵਾਲੇ ਵੀ ਫੀਲ ਕਰਦੇ ਨੇ। ਉਸ ਪੀਰੀਅਡ 'ਚ ਓਪਨਲੀ ਆਪਣੇ ਆਪ ਨੂੰ ਸੋਸ਼ਲਿਸਟ, ਹਾਲਾਂਕਿ ਦੇ ਵਿਰੋਧੀ ਤਾਂ ਉਹਨਾਂ ਨੂੰ ਕਮਿਊਨਿਸਟ ਹੀ ਕਹਿੰਦੇ ਨੇ, ਬੜੀ ਓਪਨ ਉਹਦੀ ਪੋਲਿਟਿਕਸ ਹੈ ਕਿ ਵੀ ਜਿਹਦੇ 'ਚੋਂ ਰਿਬੈਲੀਅਸ ਆਵਾਜ਼ ਹੈ। ਉਹ ਵੱਡਾ ਫਲਸਤੀਨੀਆਂ ਦਾ ਹਮਾਇਤੀ ਹੈ। ਉਸ ਦਾ ਕ੍ਰਿਟਿਸਿਜ਼ਮ ਜਿਹੜਾ ਨੇਤਨਯਾਹੂ ਬਾਰੇ ਹੈ ਕਿ ਜਦੋਂ ਮੈਂ ਮੇਅਰ ਬਣ ਗਿਆ, ਜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਿਊਯਾਰਕ 'ਚ ਆਇਆ ਤਾਂ ਮੈਂ ਉਹਨੂੰ ਗ੍ਰਿਫਤਾਰ ਕਰਾਂਗਾ ਕਿਉਂਕਿ ਉਹ ਵਾਰ ਕ੍ਰਿਮੀਨਲ ਹੈ। ਮੋਦੀ ਬਾਰੇ ਵੀ ਉਹਨੂੰ ਵੀ ਵਾਰ ਕ੍ਰਿਮੀਨਲ ਗਿਣਦਾ ਹੈ ਔਰ ਕਿਵੇਂ ਉਹਨੇ ਓਪਨਲੀ ਜਦੋਂ ਉਹਦੇ ਤੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਵੀ ਮੈਂ ਜਦੋਂ ਕਹਿੰਦਾ ਵੀ ਮੈਂ ਗੁਜਰਾਤੀ ਮੂਲ ਦਾ ਮੁਸਲਮਾਨ ਹੈ ਤੇ ਲੋਕ ਹੈਰਾਨ ਹੁੰਦੇ ਨੇ ਕਿ ਅਜੇ ਗੁਜਰਾਤ 'ਚ ਮੁਸਲਮਾਨ ਬਚੇ, ਕਿਉਂਕਿ ਉਹਨੇ ਕਿਹਾ ਕਿ ਵੀ ਮੋਦੀ ਨੇ ਜਿਵੇਂ ਮੁਸਲਮਾਨਾਂ ਦਾ ਕਤਲੇਆਮ ਉੱਥੇ ਕੀਤਾ ਔਰ ਉਹਨੇ ਕਿਹਾ ਕਿ ਮੋਦੀ ਦਾ ਉਹੀ ਸਟੇਟਸ ਹੈ ਐਜ਼ ਏ ਵਾਰ ਕ੍ਰਿਮੀਨਲ ਜਿਹੜਾ ਨੇਤਨਯਾਹੂ ਦਾ। ਇਸ ਲੈਵਲ ਦੀ ਓਪਨ ਲਾਈਨ ਦੇ ਉੱਤੇ ਜੇ ਹਿੰਦੂ ਕਮਿਊਨਿਟੀ ਵੀ ਨਿਊਯਾਰਕ ਦੇ ਵਿੱਚ ਸਟਰੋਂਗਰ ਹੈ, ਉਹ ਤਾਂ ਉਹਨਾਂ ਨੇ ਭਾਵੇਂ ਜਿਹੜਾ ਉਹ ਹਿੰਦੂ ਫਾਊਂਡੇਸ਼ਨ ਜਾਂ ਦੂਜਿਆਂ ਨੇ ਉਹਨਾਂ ਨੇ ਤਾਂ ਵਾਵੇਲਾ ਖੜਾ ਕਰਤਾ ਇਸ ਦੇ ਉੱਤੇ। ਉਹ ਪ੍ਰੈਜ਼ੀਡੈਂਟ ਟਰੰਪ ਦਾ ਵੀ ਖੁੱਲ੍ਹ ਕੇ ਕ੍ਰਿਟਿਕ ਹੈ ਰਿਪਬਲਿਕਨ ਇਹਨਾਂ ਵੈਲਿਊਜ਼ ਦਾ। ਹੁਣ ਇਹ ਉਹ ਮੇਅਰ ਬਣਨਾ ਕਿੰਨੀ ਵੱਡੀ ਤਬਦੀਲੀ ਕਰੇਗਾ। ਹਾਲਾਂਕਿ ਜਦੋਂ ਕਿਊਮੋ ਕਰ ਰਿਹਾ ਸੀ ਉਹਨੇ ਕਿਹਾ ਜੀ ਇਹ ਤਾਂ ਇੰਨਾ ਕੁ ਰੈਵੋਲੂਸ਼ਨਰੀ ਤੇ ਇਹ ਤਾਂ ਸਿੱਧਾ ਟਰੰਪ ਨੂੰ ਟੱਕਰ ਲੈਣ ਵਾਲਾ ਤੇ ਪੂਰਾ ਸਟੈਂਡ ਲੈਣ ਵਾਲਾ ਵੀ ਨਿਊਯਾਰਕ ਦੀ ਡਿਵੈਲਪਮੈਂਟ ਰੁਕ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਿੰਦਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 25 ਜੂਨ 2025 11 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਨਿਊਯਾਰਕ ਦੇ ਮੇਅਰ ਦੀ ਚੋਣ ਲਈ ਹੋਈ ਡੈਮੋਕ੍ਰੇਟਾਂ ਦੀ ਜਿਹੜੀ ਪ੍ਰਾਇਮਰੀ ਚੋਣ ਵਿੱਚ ਜ਼ੋਰਾਨ ਮਮਦਾਨੀ ਜਿੱਤ ਕੇ ਪਹਿਲੇ ਨੰਬਰ ਤੇ ਆਏ ਹਨ। ਸੋ ਨਵੰਬਰ ਵਿੱਚ ਮੇਅਰ ਦੀ ਚੋਣ ਲਈ ਵੋਟਾਂ ਪੈਣੀਆਂ ਹਨ ਔਰ ਨਿਊਯਾਰਕ ਇੱਕ ਡੈਮੋਕ੍ਰੈਟਿਕ ਸਟੇਟ ਹੋਣ ਕਰਕੇ ਮਮਦਾਨੀ ਦਾ ਮੇਅਰ ਬਣਨਾ ਲਗਭਗ ਤੈਅ ਹੈ। ਸੋ ਇਸ ਜਿੱਤ ਦੀ ਖਬਰ ਨੂੰ ਦੁਨੀਆ ਭਰ ਦੇ ਮੀਡੀਆ ਨੇ ਮੁੱਖ ਸੁਰਖੀਆਂ ਵਿੱਚ ਰੱਖਿਆ ਹੈ ਔਰ ਕਵਰ ਵੀ ਕੀਤਾ ਔਰ ਮਮਦਾਨੀ ਸੋਸ਼ਲਿਸਟ ਵਿਚਾਰਧਾਰਾ ਵਿੱਚ ਯਕੀਨ ਰੱਖਦੇ ਹਨ ਔਰ ਮੁਸਲਮਾਨ ਪਰਿਵਾਰ ਵਿੱਚ ਜਿਹੜੇ ਉਹ ਜੁਗਾਂਡਾ ਵਿੱਚ ਪੈਦਾ ਹੋਏ ਨੇ ਔਰ ਪਿਤਾ ਦਾ ਸੰਬੰਧ ਗੁਜਰਾਤ ਨਾਲ ਹੈ ਔਰ ਮਾਤਾ ਦਾ ਸੰਬੰਧ ਜਿਹੜਾ ਪੰਜਾਬ ਨਾਲ ਹੈ ਔਰ ਮਮਦਾਨੀ ਨੇ ਆਪਣੀ ਚੋਣ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਕੀਤੀ ਔਰ ਜਿਹੜੀ ਸਮਾਪਤੀ ਵੀ ਗੁਰੂ ਘਰ ਵਿੱਚ ਹੀ ਕੀਤੀ ਹੈ। ਸੋ ਮੋਦੀ ਦੀਆਂ
ਹਿੰਦੂ ਤਵੀ ਨੀਤੀਆਂ ਦੇ ਉਹ ਸਖਤ ਵਿਰੋਧੀ ਨੇ। ਉਹ ਮੋਦੀ ਨੂੰ ਵਾਰ ਕ੍ਰਿਮੀਨਲ ਕਹਿੰਦੇ ਨੇ ਔਰ ਅਸੈਂਬਲੀਮੈਨ ਹੁੰਦਿਆਂ ਉਹਨਾਂ ਨੇ 9 ਹੋਰ ਨੂੰ ਨਾਲ ਲੈ ਕੇ ਟ੍ਰਾਂਸਜੈਂਡਰ ਰਿਪਰੈਸ਼ਨ ਨੂੰ ਜਿਹੜਾ ਉਹ ਉਹਨਾਂ ਨੇ ਗਵਰਨਰ ਨੂੰ ਇੱਕ ਜਿਹੜਾ ਪੱਤਰ ਵੀ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਖਵਿੰਦਰ ਸਿੰਘ ਡਾਲਸ ਟੈਕਸਾਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸੁਖਵਿੰਦਰ ਸਿੰਘ ਖੁਦ ਮੀਡੀਆ ਦੇ ਵਿੱਚ ਲੰਬਾ ਵਕਤ ਉਹਨਾਂ ਨੇ ਸਰਵ ਕੀਤਾ ਹੈ। ਵਾਇਸ ਆਫ ਖਾਲਸਾ ਰੇਡੀਓ, ਬਾਅਦ ਦੇ ਵਿੱਚ ਟੀਵੀ ਵੀ, ਔਰ ਹੁਣ ਵੀ ਉਹ ਗਰਾਊਂਡ ਲੈਵਲ ਦੇ ਉੱਤੇ ਜੁੜੇ ਹੋਏ ਨੇ। ਬਹੁਤ ਸਾਰੀਆਂ ਥਾਵਾਂ 'ਤੇ ਜਦੋਂ ਉਹ ਪ੍ਰੈਜੈਂਟੇਸ਼ਨ ਦਿੰਦੇ ਨੇ, ਜਿਵੇਂ ਆਸਟ੍ਰੇਲੀਆ ਵੇਲੇ ਜਾਂ ਪਿਛਲੇ ਦਿਨਾਂ 'ਚ ਡੈਲਸ ਦੇ ਵਿੱਚ ਵੀ ਜਦੋਂ ਘੱਲੂਘਾਰਾ ਹਫ਼ਤੇ ਦੀ ਯਾਦ ਬਣਾਈ ਗਈ, ਘੱਲੂਘਾਰਾ 84 ਦੀ, ਔਰ ਡਾਕਟਰ ਜੀਤ ਸਿੰਘ ਹੋਰਾਂ ਨੂੰ ਵੀ ਯਾਦ ਕੀਤਾ ਗਿਆ। ਅਤੇ ਉਹ ਬੜੀ ਬਾਖੂਬੀ ਇਸ ਨੂੰ ਬਿਆਨਦੇ ਨੇ ਕਿ ਨੈਰੇਟਿਵ ਕਿਹਨੂੰ ਕਹਿੰਦੇ ਨੇ, ਬਿਰਤਾਂਤ ਕਿਹਨੂੰ ਕਹਿੰਦੇ ਨੇ। ਔਰ ਉਹ ਖੁੱਲ੍ਹ ਕੇ ਹਰ ਥਾਂ ਉਹਨਾਂ ਨੇ TV 84 ਦੀ ਤਾਰੀਫ ਕੀਤੀ ਹੈ ਕਿ TV 84 ਨੇ ਇਹਨਾਂ 12-13 ਸਾਲਾਂ ਦੇ ਵਿੱਚ ਇਸ ਸਿੱਖ ਨੈਰੇਟਿਵ ਨੂੰ ਅੱਗੇ ਵਧਾਉਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਹਮਦਰਦੀ ਪੰਥ ਦੇ ਨਾਲ ਕਿਰਤ ਕਰਨ ਵਾਲੇ ਜਿਹੜੇ ਵੀਰ, ਭਾਵੇਂ ਕੋਈ ਟਰੱਕ 'ਤੇ ਨੇ ਜਾਂ ਦੂਸਰੀ ਕਿਰਤ ਕਰਦੇ ਨੇ, ਇਹਦੇ ਬਾਵਜੂਦ ਜਿਹੜੇ ਪੰਥਕ ਕਾਰਜਾਂ ਲਈ ਵਕਤ ਵੀ ਕੱਢਦੇ ਨੇ, ਆਪਣੇ ਦਸਵੰਧ ਨੂੰ ਵੀ ਇਸਤੇਮਾਲ ਕਰਦੇ ਨੇ, ਉਹਨਾਂ ਦੇ ਅੱਗੇ ਸਿਰ ਝੁਕਦਾ ਹੈ। ਔਰ ਇਹ ਹੋਰ ਮੇਰੇ ਕੋਲ ਅਲਫਾਜ਼ ਨਹੀਂ ਨੇ, ਕਿਉਂਕਿ ਸੁਖਵਿੰਦਰ ਸਿੰਘ ਸਾਡੇ ਇੱਕ ਪਿਲਰ ਵਾਂਗ ਨੇ। ਔਰ ਪਰਸਨਲੀ ਕਿਉਂਕਿ ਡਾਕਟਰ ਰਣਜੀਤ ਹੋਰਾਂ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ, ਔਰ ਛੋਟੇ ਭਰਾਵਾਂ ਵਾਂਗ ਉਹ ਆਪਣੇ ਆਪ ਨੂੰ ਬੜਾ ਅਦਨਾ ਰੱਖ ਕੇ ਕੋਈ ਗੱਲ ਕਰਦੇ ਨੇ ਔਰ ਕਹਿਣਗੇ ਕਿ ਸਾਡੀ ਹਿੰਮਤ ਨਹੀਂ ਪੈਂਦੀ ਵੀ ਅਸੀਂ ਤੁਹਾਨੂੰ ਕੋਈ ਸੁਝਾਅ ਦੇ ਸਕੀਏ। ਇਹ ਹਿਊਮਿਲਿਟੀ ਹੁੰਦੀ ਹੈ, ਔਰ ਇਹੀ ਹਿਊਮਿਲਿਟੀ ਅਸਲ ਦੇ ਵਿੱਚ ਅਸਲੀ ਸਟਰੈਂਥ ਵੀ ਹੈ। ਔਰ ਅਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਅੱਜ ਸਾਡੀ ਲੀਡ ਖਬਰ ਉਹ ਹੈ ਜਿਹੜੀ ਸੱਚਮੁੱਚ ਹੀ ਦੁਨੀਆ ਦੇ ਮੀਡੀਆ ਦੀ ਲੀਡ ਖਬਰ ਹੈ। ਤੁਸੀਂ BBC ਤੋਂ, CNN ਤੋਂ ਲੈ ਕੇ ਭਾਰਤ ਦੇ ਮੀਡੀਆ ਨੂੰ ਵੀ ਦੇਖੋ। ਹੁਣ ਸ਼ਹਿਰ ਤਾਂ ਬਹੁਤ ਨੇ, ਸ਼ਹਿਰਾਂ ਦੇ ਮੇਅਰ ਵੀ ਬਹੁਤ ਬਣਦੇ ਨੇ, ਵੱਡੇ ਵੱਡੇ ਸਰਪੰਚ ਵੀ ਬਣਦੇ ਨੇ, ਲੇਕਿਨ ਨਿਊਯਾਰਕ ਇੱਕ ਸ਼ਹਿਰ ਨਹੀਂ ਹੈ, ਨਿਊਯਾਰਕ ਇੱਕ ਮੁਲਕ ਹੈ। ਕਿਉਂਕਿ ਆਲਮੋਸਟ 9 ਮਿਲੀਅਨ ਦੀ ਆਬਾਦੀ, 90 ਲੱਖ ਦੀ। ਤੇ ਜੇ ਦੁਨੀਆ ਦੇ ਵੱਡੇ ਮੁਲਕਾਂ ਦੀ ਇਕੋਨਮੀ ਨੂੰ ਕਹਿਣਾ ਹੋਏ ਤਾਂ ਨਿਊਯਾਰਕ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਉਸ ਇਕੋਨਮੀ ਦੇ ਲਿਹਾਜ਼ ਨਾਲ ਵੀ। ਯਾਨੀ ਇਹ ਹੈ ਕਿ ਜਿੰਨੀ ਸਾਰੇ ਭਾਰਤ ਦੀ ਇਕੋਨਮੀ ਹੈ ਉਸ ਦਾ 3/4 ਕੱਲਾ ਨਿਊਯਾਰਕ ਦੇ ਕੋਲ ਹੈ। ਇਸ ਲਈ ਨਿਊਯਾਰਕ ਦਾ ਗਵਰਨਰ ਔਰ ਨਿਊਯਾਰਕ ਦਾ ਮੇਅਰ ਦੋਨੋਂ ਹੀ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਤੋਂ ਘੱਟ ਨਹੀਂ ਹੁੰਦੇ। ਜਿਵੇਂ UK ਦਾ ਜਦੋਂ ਜ਼ਿਕਰ ਹੋਏਗਾ ਤਾਂ ਲੰਡਨ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਲੰਡਨ ਉਹਨਾਂ ਦੀ ਤਹਿਜ਼ੀਬੀ ਕੈਪੀਟਲ ਹੈ। ਔਰ ਜੇ ਲੰਡਨ ਦਾ ਮੇਅਰ ਹੁਣ UK ਦੇ ਵਿੱਚ ਔਰ ਖ਼ਾਸ ਤੌਰ 'ਤੇ ਲੰਡਨ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਜਿਹੜਾ ਜਦੋਂ ਪੋਪੂਲੇਸ਼ਨ ਦਾ ਅਸੀਂ ਹਾਲ ਦੇਖਦੇ ਹਾਂ, ਪਰ ਜਦੋਂ ਲੰਡਨ ਦਾ ਮੇਅਰ ਇੱਕ ਪਾਕਿਸਤਾਨੀ ਮੂਲ ਦੇ ਮੁਸਲਮਾਨ ਨੇ ਉਸ ਅਹੁਦੇ ਦੇ ਉੱਤੇ ਆਪਣੀ ਥਾਂ ਬਣਾਈ ਔਰ ਕਾਮਯਾਬੀ ਦੇ ਨਾਲ ਦੁਬਾਰਾ ਵੀ ਚੁਣਿਆ ਗਿਆ, ਤਾਂ ਇੱਕ ਬਹੁਤ ਵੱਡੀ ਖਬਰ ਬਣੀ। ਕਿਉਂਕਿ ਇਹ ਹੁੰਦਾ ਹੈ ਕਿ ਵੀ ਜਿਹੜਾ UK ਦੀ ਤਹਿਜ਼ੀਬ, ਵੈਸਟਰਨ ਸਿਵਲਾਈਜੇਸ਼ਨ ਦੇ ਵਿੱਚ ਵੀ ਜਦੋਂ ਤੁਸੀਂ ਕ੍ਰਿਸਚੀਅਨਿਟੀ ਦਾ ਪ੍ਰਭਾਵ ਦੇਖਦੇ ਹੋ, ਅਲਟੀਮੇਟਲੀ ਕਹਿਣ ਨੂੰ ਜੋ ਮਰਜ਼ੀ ਕਹੋ, ਅਲਟੀਮੇਟਲੀ ਇਹ ਵੈਸਟਰਨ ਸਿਵਲਾਈਜੇਸ਼ਨ ਕ੍ਰਿਸਚੀਅਨ ਸਿਵਲਾਈਜੇਸ਼ਨ ਹੀ ਹੈ। ਉਹਦੇ 'ਚ ਜਦੋਂ ਕੋਈ ਨੌਨ ਵਾਈਟ, ਮਜ਼ਹਬ ਡਿਫਰੈਂਟ ਔਰ ਬਾਹਰੋਂ ਆ ਕੇ ਜਿਹੜਾ ਫਸਟ ਜਨਰੇਸ਼ਨ, ਸੈਕੰਡ ਜਨਰੇਸ਼ਨ ਹੋਏ, ਇੰਨੇ ਵੱਡੇ ਅਹੁਦੇ ਤੇ ਪਹੁੰਚੇ, ਤੇ ਜ਼ਾਹਰ ਹੈ ਵੀ ਇੱਕ ਵਾਰ ਤਾਂ ਆਈਬਰੋਜ਼ ਉੱਠਦੇ ਨੇ। ਕਾਬਲੀਅਤ ਦੀ ਗੱਲ ਵੀ ਆਪਣੀ ਥਾਂ ਹੈ, ਲੇਕਿਨ ਇਹ ਉਹਨਾਂ ਸ਼ਹਿਰਾਂ ਦੇ ਬਾਕੀ ਉਸ ਲੋਕਾਂ ਦੀ ਬਿਊਟੀ ਨੂੰ ਵੀ ਦਰਸਾਉਂਦਾ ਹੈ ਕਿ ਮੈਰਿਟੋਕ੍ਰੇਸੀ ਜਾਂ ਮੈਰਿਟ ਜਿਹੜੀ ਹੈ ਉਹ ਕ੍ਰਾਈਟੇਰੀਆ। ਹਾਲ ਤਾਂ ਹੁਣ ਇਹ ਹੈ ਕਿ ਜਦੋਂ ਸੋਨੀਆ ਗਾਂਧੀ ਆਲਮੋਸਟ ਪ੍ਰਾਈਮ ਮਿਨਿਸਟਰ ਬਣ ਗਈ ਸੀ, ਉਹਨੂੰ ਪਾਰਟੀ ਨੂੰ ਜਿਹੜਾ ਉਹ ਮੈਜੋਰਟੀ ਦੇ ਨੇੜੇ ਤੇੜੇ ਵੋਟਾਂ ਮਿਲੀਆਂ, ਤੇ ਕਿਵੇਂ ਹਿੰਦੂ ਤਵੀਆਂ ਨੇ ਜਿਹੜੇ ਬਾਹਰ ਆ ਕੇ ਬੜੇ ਭਾਰਤ ਨੂੰ ਜਮਹੂਰੀਅਤ ਦੀ ਮਾਂ ਤੇ ਫਲਾਣਾ ਤੇ ਢਿਮਕਾ ਕਹਿੰਦੇ ਨੇ, ਉਹਨਾਂ ਨੇ ਵਾਵੇਲਾ ਖੜਾ ਕਰ ਦਿੱਤਾ ਹਿੰਦੂ ਤਵੀਆਂ ਨੇ। ਸੁਸ਼ਮਾ ਸਵਰਾਜ ਹੁਣ ਤਾਂ ਇਸ ਦੁਨੀਆ ਤੋਂ ਚਲੀ ਗਈ, ਉਹਨੇ ਕਿਹਾ ਜੇ ਸੋਨੀਆ ਗਾਂਧੀ ਪ੍ਰਾਈਮ ਮਿਨਿਸਟਰ ਬਣੀ ਤੇ ਮੈਂ ਆਪਣਾ ਸਿਰ ਮੁੰਡਵਾ ਦਿਆਂਗੀ, ਮੈਂ
ਧਰਨੇ ਤੇ ਬਹਿ ਜਾਵਾਂਗੀ, ਮੈਂ ਫਲਾਣਾ ਟਿਮਕਾ। ਮੁਲਕ ਭਰ ਦੇ ਵਿੱਚ ਇਵੇਂ ਸੀ ਕਿ ਵੀ ਦੰਗੇ ਫਸਾਦ ਹੋ ਜਾਣਗੇ, ਤੇ ਉਸ ਇਟਾਲੀਅਨ ਮੂਲ ਦੀ ਬੀਬੀ ਨੇ ਜਿਹੜੀ ਉਹ ਅਦਰਵਾਈਜ਼ ਇੰਦਰਾ ਗਾਂਧੀ ਉਹਨੂੰ ਨੂੰਹ ਬਣਾ ਕੇ ਲਿਆਈ ਔਰ ਭਾਰਤ ਦੀ ਬੇਟੀ ਕਰਕੇ ਉਹਨੂੰ ਸੰਬੋਧਨ ਕੀਤਾ ਜਾਂਦਾ ਸੀ, ਉਹਨੂੰ ਵਿਦਡਰਾ ਕਰਨਾ ਪਿਆ ਕਿ ਭਾਈ ਇਹ ਤਾਂ ਰਾਈਟਿੰਗ ਹੋ ਜਾਏਗੀ ਮੁਲਕ ਦੇ ਵਿੱਚ, ਔਰ ਉਹਨੇ ਫਿਰ ਮਨਮੋਹਨ ਸਿੰਘ ਦਾ ਨਾਮ ਪ੍ਰਪੋਜ਼ ਕੀਤਾ। ਔਰ ਪਰ ਦੂਸਰੇ ਪਾਸੇ ਜਿਨ੍ਹਾਂ ਇਹ ਸਿਵਲਾਈਜੇਸ਼ਨਸ ਨੂੰ ਮਟੀਰੀਅਲਿਸਟ ਦੇ ਦੂਜੇ ਤੀਜੇ ਕਹਿੰਦੇ ਨੇ, ਉਹਦੀ ਇਹ ਬਿਊਟੀ ਹੈ ਕਿ ਜੇ ਲੰਡਨ ਦਾ ਮੇਅਰ ਇੱਕ ਮੁਸਲਮਾਨ ਹੈ, ਜਿਹਦੇ ਫਾਦਰ ਪਾਕਿਸਤਾਨ ਤੋਂ ਆਏ, ਉੱਥੇ ਬੱਸ ਚਲਾਉਂਦੇ ਸੀ ਲੰਡਨ ਦੇ ਵਿੱਚ, ਤੇ ਇਹ ਇੱਕ ਖੂਬਸੂਰਤੀ ਹੈ ਜਿਹੜੀ ਨਿਊਯਾਰਕ ਦੇ ਹਵਾਲੇ ਨਾਲ ਕਹਿ ਰਿਹਾ ਮੈਂ, ਕਿਉਂਕਿ ਨਿਊਯਾਰਕ ਤਾਂ ਇਕੋਨਮੀ ਵਾਈਜ਼, ਪਾਵਰ ਵਾਈਜ਼ ਅਮਰੀਕਾ ਦੇ ਵਿੱਚ ਵੀ ਬਹੁਤ ਅਹਿਮੀਅਤ ਰੱਖਦਾ ਹੈ। ਔਰ ਦੂਸਰਾ ਜਿਹੜੀ ਤੁਸੀਂ ਹਾਲਾਤ ਦੇਖ ਰਹੇ ਹੁੰਦੇ ਹੋ ਕਿ ਇਸ ਵੇਲੇ ਇੱਕ ਪਾਸੇ ਸੁਸਾਇਟੀ ਦੇ ਵਿੱਚ ਇੱਕ ਪੋਲਰਾਈਜੇਸ਼ਨ ਹੈ ਜੀ, ਪੋਲਰਾਈਜੇਸ਼ਨ ਵੀ ਇਸ ਲੈਵਲ ਦੀ ਕਿ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਜਦੋਂ ਅਸੀਂ ਇੱਕ ਪਾਸੇ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਕਿਸ ਲੈਵਲ ਤੇ ਹੈ, ਇਲੀਗਲ ਇਮੀਗ੍ਰੈਂਟਸ ਦਾ ਆਪਣੀ ਥਾਂ ਤੇ, ਪਰ ਉਹ ਸਾਰਾ ਕੈਂਪੇਨ ਇਸ ਇਸ਼ੂ ਦੇ ਉੱਤੇ ਰਨ ਹੋਇਆ ਔਰ ਹੇਟ ਕ੍ਰਾਈਮਸ ਵਧੇ ਹੋਏ ਨੇ, ਅਨਸਟੇਬਿਲਿਟੀ ਹੈ। ਔਰ ਦੂਸਰੇ ਪਾਸੇ ਜੇ ਇੱਕ ਬਾਹਰੋਂ ਆਇਆ, ਕਿਉਂਕਿ ਜਿਨ੍ਹਾਂ ਦਾ ਜ਼ਿਕਰ ਅਸੀਂ ਜ਼ੋਰਾਨ ਮਮਦਾਨੀ ਦਾ ਕਰ ਰਹੇ ਹਾਂ, ਜਿਨ੍ਹਾਂ ਨੇ ਪ੍ਰਾਇਮਰੀ ਇਲੈਕਸ਼ਨ ਜਿਹੜੀ ਕੱਲ ਵੋਟਾਂ ਪਈਆਂ, ਵੋਟਾਂ ਤਾਂ ਪਹਿਲਾਂ ਵੋਟਿੰਗ ਬਾਈ ਮੇਲ ਦੂਜੀ ਹੁੰਦੀ ਹੈ, ਪਰ ਕੱਲ ਓਪਨ ਵੋਟਿੰਗ ਸੀ, ਸ਼ਾਮ ਤੱਕ ਪਈਆਂ, ਔਰ ਉਹਨਾਂ ਦਾ ਮੁਕਾਬਲਾ ਸਾਬਕਾ ਗਵਰਨਰ ਨਿਊਯਾਰਕ ਦੇ ਮਿਸਟਰ ਕਿਊਮੋ, ਜਿਨ੍ਹਾਂ ਨੂੰ ਸੈਕਸ਼ੂਅਲ ਜਿਹੜਾ ਟਰਪੀਚੂਡ, ਮੋਰਲ ਟਰਪੀਚੂਡ ਕਰਕੇ ਰਿਜ਼ਾਈਨ ਕਰਨਾ ਪਿਆ ਸੀ ਗਵਰਨਰ ਦੇ ਅਹੁਦੇ ਤੋਂ, ਔਰ ਹੁਣ ਉਹ ਮੇਅਰ ਦੇ ਲਈ ਜਿਹੜੇ ਉਮੀਦਵਾਰ ਸਨ ਉਹਨਾਂ ਨੂੰ ਸਕੇਅਰਲੀ ਬੀਟ ਕਰਕੇ ਉਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਪ੍ਰਾਇਮਰੀ ਹੈ ਉਸ ਨੂੰ ਜਿੱਤਿਆ। ਔਰ ਕਿਉਂਕਿ ਨਿਊਯਾਰਕ ਬੇਸਿਕਲੀ ਇੱਕ ਡੈਮੋਕ੍ਰੈਟਿਕ ਸਟੇਟ ਹੈ, ਚੋਣਾਂ ਤਾਂ ਜੇ ਮੇਅਰ ਦੀਆਂ ਨਵੰਬਰ 'ਚ ਹੋਣੀਆਂ, ਇਹ ਪ੍ਰਾਇਮਰੀ ਵਿਨ ਕੀਤੀ ਹੈ ਉਹਨਾਂ ਨੇ, ਲੇਕਿਨ ਇਹ ਸਰਟਨ ਹੈ ਕਿਉਂਕਿ ਕੋਈ ਹੋਰ ਇਸ ਕਿਸਮ ਦਾ ਨਾ ਵਾਪਰ ਜਾਏ ਕਿ ਭਾਈ ਅਦਰਵਾਈਜ਼ ਮੈਜੋਰਿਟੀ ਜਿਹੜੀ ਵੋਟ ਹੁੰਦੀ ਹੈ ਉਹ ਪਾਰਟੀ ਲਾਈਨ ਤੇ ਪੈਂਦੀ ਹੈ, ਔਰ ਮਿਸਟਰ ਮਮਦਾਨੀ ਦਾ ਜਿਹੜਾ ਮੇਅਰ ਬਣਨਾ ਆਲਮੋਸਟ ਯਕੀਨੀ ਹੈ। ਹੁਣ ਇਹ ਕਿਉਂ ਇੰਨੀ ਵੱਡੀ ਖਬਰ ਬਣੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਪੀਰੀਅਡ ਦੇ ਵਿੱਚ ਤਾਂ ਕੋਈ ਸੀਰੀਅਸਲੀ ਲੈ ਵੀ ਨਹੀਂ ਸੀ ਰਿਹਾ ਕਿ ਵੀ ਮਮਦਾਨੀ ਨੂੰ ਕਿਹਨੇ ਵੋਟ ਪਾਉਣੀ ਹੈ, ਇੱਕ ਮੁਸਲਮਾਨ, ਇੱਕ ਉੱਥੋਂ ਯੂਗਾਂਡਾ ਤੋਂ ਆਇਆ ਹੋਇਆ, ਔਰ ਇੱਥੇ ਤਾਂ ਇੰਨੀ ਪਾਵਰਫੁਲ ਸਟਰੋਂਗ ਲੌਬੀ ਜੂਇਸ਼ ਕਮਿਊਨਿਟੀ ਜਿਹੜੀ ਜੇ ਇਜ਼ਰਾਈਲ ਤੋਂ ਬਾਅਦ ਕਹਿਣਾ ਹੋਏ ਤਾਂ ਸਭ ਤੋਂ ਪਾਵਰਫੁਲ ਲੌਬੀ ਨਿਊਯਾਰਕ ਦੇ ਵਿੱਚ ਹੈ ਜਿਊਜ਼ ਦੀ। ਫਿਰ ਕਾਲਿਆਂ ਦਾ ਹੈੱਡਕੁਆਰਟਰ ਹਾਰਲਮ ਵਗੈਰਾ, ਜਿੱਥੇ ਮਿਸਟਰ ਕਿਊਮੋ ਔਰ ਦੂਜਿਆਂ ਦਾ ਬੜਾ ਸਟਰੋਂਗ ਹੋਲਡ, ਸਪੈਨਿਸ਼ ਕਮਿਊਨਿਟੀ, ਔਰ ਅਦਰਵਾਈਜ਼ ਜਿਹੜੀ ਹੈ ਬਾਕੀ ਡਾਈਵਰਸ, ਕਿਉਂਕਿ ਨਿਊਯਾਰਕ ਦੁਨੀਆ ਦਾ ਇਹ ਕਹਿਣਾ ਹੋਏ ਕਿ ਇੱਕ ਉਹ ਮੋਜ਼ੇਕ ਹੈ, ਜਿਵੇਂ ਉਹਦੇ ਅੱਡ ਅੱਡ ਰੰਗ ਹੁੰਦੇ ਨੇ ਇਵੇਂ ਇਹਦੀ ਇੱਕ ਖੂਬਸੂਰਤੀ ਹੈ। ਔਰ ਪਰ ਜਿਸ ਤੇਜ਼ੀ ਦੇ ਨਾਲ ਮਮਦਾਨੀ ਨੇ ਇਸ ਆਪਣੇ ਕੈਂਪੇਨ ਨੂੰ ਰਨ ਕੀਤਾ, ਔਰ ਮਮਦਾਨੀ ਐਸਟੋਰੀਆ ਔਰ ਇਸ ਸਾਰੇ ਏਰੀਏ ਤੋਂ ਸਿਟਿੰਗ ਅਸੈਂਬਲੀਮੈਨ ਨੇ, ਔਰ ਮੈਂ ਇਹ ਦੱਸਾਂਗਾ ਵੀ ਕਿਉਂਕਿ ਸਿੱਖ ਐਂਗਲ ਤੋਂ ਵੀ ਮਿਸਟਰ ਮਮਦਾਨੀ ਦਾ ਜਿੱਤਣਾ ਜਾਂ ਬਣਨਾ ਕਿਉਂ ਇੰਪੋਰਟੈਂਟ ਹੈ, ਔਰ ਕਿਵੇਂ ਜਿਹੜਾ ਸਿੱਖਾਂ ਦੇ ਨਾਲ ਵੀ ਉਹਨਾਂ ਦਾ ਕਨੈਕਸ਼ਨ ਔਰ ਉਹਦੀ ਬੋਲਡਨੈਸ ਹੈ, ਕਿਉਂਕਿ ਮਮਦਾਨੀ ਇੱਕ ਉਹ ਆਵਾਜ਼ ਹੈ ਜਿਹੜਾ ਰਿਬੈਲੀਅਨ ਦੀ ਆਵਾਜ਼ ਹੈ ਜੀ। ਇੱਕ ਪਾਸੇ ਟਰੰਪ ਦੇ ਪੀਰੀਅਡ 'ਚ ਜਾਂ ਟਰੰਪ ਈਰਾ 'ਚ ਜਿਸ ਕਿਸਮ ਦੀਆਂ ਵੈਲਿਊਜ਼ ਔਰ ਵਾਈਟ ਸੁਪਰਾਮੇਸੀ ਵਾਲਿਆਂ ਨੇ ਆਪਣੇ ਤੌਰ ਦੇ ਉੱਤੇ ਇੱਕ ਮਾਹੌਲ ਸਿਰਜਿਆ ਹੋਇਆ ਹੈ, ਔਰ ਮੇਕ ਅਮਰੀਕਾ ਗ੍ਰੇਟ ਅਗੇਨ ਜਾਂ ਦੂਸਰੇ ਦੀ ਮੁਹਿੰਮ ਦੇ ਥੱਲੇ ਬਹੁਤ ਕੁਝ ਐਸਾ ਚੱਲ ਰਿਹਾ ਜਿਹਦੇ ਅੰਡਰ ਕਰੰਟ ਬਹੁਤ ਸਾਰੇ ਦੂਸਰੀਆਂ ਕਮਿਊਨਿਟੀਜ਼ ਵਾਲੇ ਵੀ ਫੀਲ ਕਰਦੇ ਨੇ। ਉਸ ਪੀਰੀਅਡ 'ਚ ਓਪਨਲੀ ਆਪਣੇ ਆਪ ਨੂੰ ਸੋਸ਼ਲਿਸਟ, ਹਾਲਾਂ ਉਹਨਾਂ ਦੇ ਵਿਰੋਧੀ ਤਾਂ ਉਹਨਾਂ ਨੂੰ ਕਮਿਊਨਿਸਟ ਹੀ ਕਹਿੰਦੇ ਨੇ, ਇੱਕ ਸੋਸ਼ਲਿਸਟ ਵਿਚਾਰਧਾਰਾ, ਔਰ ਜਿਹੜੇ ਮਮਦਾਨੀ ਨੇ ਲੋਕਾਂ ਦੇ ਸਾਹਮਣੇ ਏਜੰਡੇ ਰੱਖੇ ਕਿ ਵੀ ਉਹ ਕੀ ਕਰੇਗਾ, ਕਿਉਂਕਿ ਇੱਕ ਪਾਸੇ ਰੇਸਿਜ਼ਮ ਜਾਂ ਕਮਿਊਨਿਟੀ ਵਾਈਜ਼ ਜਾਂ ਐਥਨੀਸਿਟੀ ਵਾਈਜ਼ ਤੁਹਾਡੀ ਅਪੀਲ ਹੁੰਦੀ ਹੈ, ਪਰ ਮਮਦਾਨੀ ਨੇ ਇਹ ਕਹੋ ਵੀ ਜਿਹੜੀ ਯੰਗਰ ਜਨਰੇਸ਼ਨ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ 3 ਗੁਣਾ ਜ਼ਿਆਦਾ ਵੋਟਾਂ ਪਈਆਂ ਕੱਲ ਪ੍ਰਾਇਮਰੀ ਦੇ ਵਿੱਚ, ਔਰ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਯੰਗਸਟਰਸ, ਔਰ ਮਮਦਾਨੀ ਆਮ ਥਾਵਾਂ 'ਤੇ ਕਿਤੇ ਉਹ ਵਾਕ ਕਰ ਰਿਹਾ ਕਈਆਂ ਨਾਲ, ਕਿਤੇ ਕਾਫੀ ਸ਼ਾਪ 'ਤੇ ਬੈਠਾ ਹੈ, ਕਿਤੇ ਹਾਰਲਮ 'ਚ ਜਗਿਆ ਹੈ, ਕਿਤੇ ਬਰੁਕਲਿਨ 'ਚ ਹੈ, ਕਿਤੇ
ਜਿਹੜਾ ਸਟੇਟਨ ਆਈਲੈਂਡ ਹੈ, ਆਮ ਲੋਕਾਂ 'ਚ ਬੈਠ ਕੇ ਉਹ ਗੱਲ ਕਰ ਰਿਹਾ ਵੀ ਮੈਂ ਤੁਹਾਡੇ ਲਈ ਕੀ ਕਰਾਂਗਾ। ਉਸਨੇ ਜਿੱਥੇ ਉਹ ਬੜੀ ਓਪਨ ਉਹਦੀ ਪੋਲਿਟਿਕਸ ਹੈ ਕਿ ਵੀ ਜਿਹਦੇ 'ਚੋਂ ਰਿਬੈਲੀਅਸ ਆਵਾਜ਼ ਹੈ, ਉਹ ਵੱਡਾ ਫਲਸਤੀਨੀਆਂ ਦਾ ਹਮਾਇਤੀ ਹੈ। ਉਸ ਦਾ ਕ੍ਰਿਟਿਸਿਜ਼ਮ ਜਿਹੜਾ ਨੈਤਨਯਾਹੂ ਬਾਰੇ ਹੈ ਕਿ ਜਦੋਂ ਮੈਂ ਮੇਅਰ ਬਣ ਗਿਆ, ਜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਿਊਯਾਰਕ 'ਚ ਆਇਆ ਤਾਂ ਮੈਂ ਉਹਨੂੰ ਗ੍ਰਿਫਤਾਰ ਕਰਾਂਗਾ ਕਿਉਂਕਿ ਉਹ ਵਾਰ ਕ੍ਰਿਮੀਨਲ ਹੈ। ਇਵੇਂ ਹੀ ਅਸੀਂ ਗੱਲ ਕਰਾਂਗੇ ਕਿ ਵੀ ਮੋਦੀ ਬਾਰੇ ਵੀ ਉਹਨੂੰ ਵੀ ਵਾਰ ਕ੍ਰਿਮੀਨਲ ਗਿਣਦਾ ਹੈ, ਔਰ ਕਿਵੇਂ ਉਹਨੇ ਓਪਨਲੀ ਜਦੋਂ ਉਹਦੇ ਤੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਵੀ ਮੈਂ ਜਦੋਂ ਕਹਿੰਦਾ ਵੀ ਮੈਂ ਗੁਜਰਾਤੀ ਮੂਲ ਦਾ ਮੁਸਲਮਾਨ ਹੈ ਤੇ ਲੋਕ ਹੈਰਾਨ ਹੁੰਦੇ ਨੇ ਕਿ ਅਜੇ ਗੁਜਰਾਤ ਮੁਸਲਮਾਨ ਬਚੇ, ਕਿਉਂਕਿ ਉਹਨੇ ਕਿਹਾ ਕਿ ਵੀ ਮੋਦੀ ਨੇ ਜਿਵੇਂ ਮੁਸਲਮਾਨਾਂ ਦਾ ਕਤਲੇਆਮ ਉੱਥੇ ਕੀਤਾ ਔਰ ਉਹਨੇ ਕਿਹਾ ਕਿ ਮੋਦੀ ਦਾ ਉਹੀ ਸਟੇਟਸ ਹੈ ਐਜ਼ ਏ ਵਾਰ ਕ੍ਰਿਮੀਨਲ ਜਿਹੜਾ ਨੈਤਨਯਾਹੂ ਦਾ ਹੈ। ਔਰ ਇਹ ਕਰੰਟ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨੇ ਜਿਹੜਾ ਇਸ ਗੱਲ ਨੂੰ ਲਿਆ। ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਲੈਵਲ ਦੀ ਓਪਨ ਲਾਈਨ ਦੇ ਉੱਤੇ ਜੇ ਹਿੰਦੂ ਕਮਿਊਨਿਟੀ ਵੀ ਨਿਊਯਾਰਕ ਦੇ ਵਿੱਚ ਸਟਰੋਂਗਰ ਹੈ, ਉਹ ਤਾਂ ਉਹਨਾਂ ਨੇ ਭਾਵੇਂ ਜਿਹੜਾ ਉਹ ਹਿੰਦੂ ਫਾਊਂਡੇਸ਼ਨ ਜਾਂ ਦੂਜਿਆਂ ਨੇ ਉਹਨਾਂ ਨੇ ਤਾਂ ਵਾਵੇਲਾ ਖੜਾ ਕਰਤਾ ਇਸ ਦੇ ਉੱਤੇ। ਜਿਵੇਂ ਉਹ ਹਿਟ ਮੌਂਗਰਿੰਗ ਔਰ ਪੂਰਾ ਉਹ ਕੈਂਪੇਨ ਹੁੰਦਾ ਕਿ ਜੀ ਇਹ ਕੀ, ਪਰ ਉਹ ਆਪਣੇ ਸਟੈਂਡ ਤੇ ਬਿਲਕੁਲ ਫਰਮ ਹੈ। ਇਸੇ ਤਰ੍ਹਾਂ ਉਹ ਪ੍ਰੈਜ਼ੀਡੈਂਟ ਟਰੰਪ ਦਾ ਵੀ ਖੁੱਲ੍ਹ ਕੇ ਕ੍ਰਿਟਿਕ ਹੈ ਰਿਪਬਲਿਕਨ ਇਹਨਾਂ ਵੈਲਿਊਜ਼ ਦਾ, ਔਰ ਆਮ ਲੋਕਾਂ ਤੱਕ ਪਹੁੰਚ ਕੇ ਨੌਜਵਾਨ ਉਹਨੇ ਇਵੇਂ ਐਂਥੂਜ਼ੀਆਸਟ ਕੀਤੇ ਨੇ, ਇਵੇਂ ਉਹਨੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਐਨਰਜੀ ਭਰੀ ਹੈ। ਹਾਲਾਂ ਜੋ ਉਹਨਾਂ ਨੇ ਚੁਣਾਵ ਦੇ ਆਪਣੇ ਚੋਣਾਂ ਦੇ ਵਿੱਚ ਜਿਹੜਾ ਮੁੱਦਿਆਂ ਨੂੰ ਉਭਾਰਿਆ, ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਤੁਹਾਡਾ ਮੇਰਾ ਮੇਨ ਫੋਕਸ ਰੋਟੀ ਕੱਪੜਾ ਮਕਾਨ ਤੇ ਹਰ ਇੱਕ ਨੂੰ ਮੁਫਤ ਬੱਸ ਸੇਵਾ ਇਹ ਦੇਣੀ ਹੈ। ਉਹਨੇ ਕਿਹਾ ਵੀ ਇੱਥੇ ਨਿਊਯਾਰਕ 'ਚ ਰਹਿਣਾ ਹਰਾਮ ਕਰਤਾ, ਕਿਰਾਏ ਇੰਨੇ ਵੱਧਦੇ ਜਾਂਦੇ ਨੇ, ਮੈਂ ਕਿਰਾਏ ਜਿਹੜੇ ਨੇ ਉਹ ਬਿਲਕੁਲ ਫਰੀਜ਼ ਕਰ ਦਿਆਂਗਾ, ਅਮੀਰਾਂ ਦੇ ਉੱਤੇ ਜਿਹੜਾ ਉਹ ਟੈਕਸ ਲੱਗਣਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਮੁਫਤ ਪਬਲਿਕ ਬੱਸ ਸੇਵਾ ਨਿਊਯਾਰਕ ਦੇ ਵਿੱਚ ਸਭ ਦੇ ਲਈ ਮੁਫਤ ਬੱਸਾਂ ਹੋਣਗੀਆਂ, ਜਿਹੜਾ ਮਰਜ਼ੀ ਜਿੱਧਰ ਮਰਜ਼ੀ ਆਏ ਜਾਏ, ਸਾਰਿਆਂ ਦੇ ਬੱਚਿਆਂ ਦੀ ਦੇਖਭਾਲ ਕਰਨਾ, ਚਾਈਲਡ ਕੇਅਰ ਦੇ ਲਈ ਜਿਹੜਾ ਮੇਨ ਫੰਡਿੰਗ ਹੋਏਗੀ। ਔਰ ਨਿਊਯਾਰਕ ਦੇ ਜਿਹੜਾ ਸਟੇਟ ਵੱਲੋਂ ਕਾਰਪੋਰੇਸ਼ਨ ਵੱਲੋਂ ਅੱਡ-ਅੱਡ ਸਟੋਰ ਖੋਲ੍ਹੇ ਜਾਣਗੇ। ਉਹਨਾਂ ਨੇ ਕਿਹਾ ਵੀ ਇਹ ਬਹੁਤ ਮਹਿੰਗਾਈ ਕਰ ਦਿੰਦੇ ਨੇ, ਜਦੋਂ ਮਰਜ਼ੀ ਜਿਹੜਾ ਉਹ ਭਾਅ ਜੋ ਮਰਜ਼ੀ ਰੱਖ ਦੇਣ ਔਰ ਇੰਨੀ ਮਹਿੰਗਾਈ ਹੈ। ਔਰ ਉਹਨਾਂ ਨੇ ਕਿਹਾ ਵੀ ਸਟੇਟ ਸਾਡੀ ਜਿਹੜੀ ਹੈ ਆਪਣੇ ਸਟੋਰ ਖੋਲ੍ਹੇਗੀ ਤਾਂ ਕਿ ਲੋਕਾਂ ਨੂੰ ਘੱਟ ਕੀਮਤ ਦੇ ਉੱਤੇ ਜਿਹੜੀਆਂ ਨੇ ਉਹ ਚੀਜ਼ਾਂ ਮਿਲਣ, ਔਰ ਐਕੋਮੋਡੇਸ਼ਨ ਸਸਤੀ ਚੀਪ ਬਣਾਉਣ ਦੀ ਜਿਹੜੀ ਹੈ ਉਹ ਜਿਹੜਾ ਪਾਰਟ ਹੈ ਸਾਡਾ ਮੇਨ ਮੁੱਦਾ ਹੋਏਗਾ। ਸੋ ਜ਼ਾਹਰ ਹੈ ਕਿ ਵੀ ਇਹ ਲੋਕਾਂ ਦੇ ਲਈ ਲੁਭਾਵਣੇ ਵੀ ਨੇ। ਔਰ ਇਸ ਦੇ ਨਾਲ ਨਾਲ ਜਿਵੇਂ ਮੈਂ ਬੈਕਗਰਾਊਂਡ ਦਾ ਜ਼ਿਕਰ ਕੀਤਾ, ਉਹਨਾਂ ਦੇ ਫਾਦਰ ਬੜੇ ਪ੍ਰੋਮੀਨੈਂਟ ਪ੍ਰੋਫੈਸਰ ਮਹਿਮੂਦ ਮਮਦਾਨੀ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਵੀ ਪੜ੍ਹਾਉਂਦੇ ਰਹੇ, ਯੂਗਾਂਡਾ ਦੀ ਯੂਨੀਵਰਸਿਟੀ ਦੇ ਚਾਂਸਲਰ ਸੀ। ਔਰ ਬੇਸਿਕਲੀ ਮਹਿਮੂਦ ਮਮਦਾਨੀ ਉਹਨਾਂ ਦਾ ਸੰਬੰਧ ਗੁਜਰਾਤ ਸੂਬੇ ਨਾਲ ਪੈਦਾ 1946 'ਚ ਹੋਏ ਬੰਬੇ 'ਚ, ਉਸ ਤੋਂ ਬਾਅਦ ਯੂਗਾਂਡਾ ਚਲੇ ਗਏ। ਔਰ ਯੂਗਾਂਡਾ ਉਦੋਂ ਬ੍ਰਿਟਿਸ਼ ਕਾਲੋਨੀ ਸੀ। 1962 ਦੇ ਵਿੱਚ ਯੂਗਾਂਡਾ ਆਜ਼ਾਦ ਮੁਲਕ ਬਣਿਆ ਔਰ ਉਸ ਪੀਰੀਅਡ ਦੇ ਵਿੱਚ ਉਸ ਆਜ਼ਾਦੀ ਦੇ ਜਸ਼ਨ 'ਚ ਯੂਗਾਂਡਾ ਵਾਲਿਆਂ ਨੇ ਜਾਂ ਅਮਰੀਕਾ ਨੇ ਕਿਹਾ ਕਿ ਜੀ ਤੁਸੀਂ 9 ਸਟੂਡੈਂਟ ਜਿਹੜੇ ਨੇ ਵਜ਼ੀਫੇ ਦੇ ਉੱਤੇ ਉਹਨਾਂ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਕਿ ਵੀ ਤੁਸੀਂ ਅਮਰੀਕਾ ਜਿਹੜਾ 9 ਸਟੂਡੈਂਟ ਭੇਜੋ। ਉਹਦੇ 'ਚ ਪ੍ਰੋਫੈਸਰ ਮਹਿਮੂਦ ਮਮਦਾਨੀ ਇਹਨਾਂ ਦੇ ਫਾਦਰ ਵੀ ਆਏ। ਹੁਣ ਇਹ ਉਹ ਪੀਰੀਅਡ ਸੀ 1960ਵਿਆਂ ਦੇ ਵਿੱਚ ਆਏ, ਕਿਉਂਕਿ ਉਹੀ ਪੀਰੀਅਡ ਸੀ ਜਦੋਂ ਅਮਰੀਕਾ ਦੇ ਵਿੱਚ ਮਾਰਟਨ ਲੂਥਰ ਕਿੰਗ ਔਰ ਜਿਹੜੇ ਦੂਸਰਾ ਮੈਲਕਮ ਐਕਸ ਉਹਨਾਂ ਦੀਆਂ ਮੂਵਮੈਂਟਸ ਚੱਲ ਰਹੀਆਂ ਸੀ। ਸੋ ਉਹਨਾਂ ਦੇ ਫਾਦਰ ਨੂੰ ਲੱਗਾ ਕਿ ਵੀ ਇਹ ਵਾਕਈ ਮੈਂ ਇੱਥੇ ਆਇਆ ਭਾਵੇਂ ਪੜ੍ਹਨ ਲਈ ਆ ਪਰ ਧੱਕਾ ਹੋ ਰਿਹਾ ਕਾਲਿਆਂ ਨਾਲ। ਉਹਨਾਂ ਨੇ ਬੱਸ ਫੜੀ, ਅਲਬਾਮਾ ਚਲੇ ਗਏ ਜਿੱਥੇ ਪਾਰਕਾ ਰੋਜ਼ ਔਰ ਉਹ ਸਾਰੀ ਮੂਵਮੈਂਟ ਗ੍ਰਿਫਤਾਰੀ ਦਿੱਤੀ, ਜੇਲ੍ਹ 'ਚ ਤੁੰਨ ਦਿੱਤਾ ਉਹਨਾਂ ਨੇ। ਤੇ ਜੇਲ੍ਹ 'ਚੋਂ ਉਹਨਾਂ ਨੇ ਆਪਣੀ ਐਮਬੈਸੀ ਨੂੰ ਕਾਲ ਕੀਤਾ ਯੂਗਾਂਡਾ ਵਾਲਿਆਂ ਨੂੰ ਕਿ ਵੀ ਮੈਂ ਤਾਂ ਇੱਥੇ ਜੇਲ੍ਹ 'ਚ ਫਸਿਆ, ਮੈਨੂੰ ਕਢਾਓ। ਉਹਨੇ ਕਿਹਾ ਤੁਹਾਨੂੰ ਪੜ੍ਹਨ ਭੇਜਿਆ ਸੀ, ਤੂੰ ਉੱਥੇ ਜਾ ਕੇ ਕੀ ਕਰ ਰਿਹਾ? ਉਹਨੇ ਕਿਹਾ ਜੀ ਮੈਂ ਤਾਂ ਇਹ ਸਾਰਿਆਂ ਨਹੀਂ ਗਿਆ ਕਿ ਵੀ ਮੈਂ ਇਹ ਲੋਕਾਂ ਦੇ ਨਾਲ ਧੱਕਾ ਹੋਏ। ਸੋ ਇਹ ਜਿਹੜੀ ਫੈਮਿਲੀ ਬੈਕਗਰਾਊਂਡ ਹੁੰਦੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਫਾਦਰ ਨੇ ਇੱਥੇ ਆਪਣੀ ਥਾਂ ਬਣਾਈ ਔਰ ਉਹਨਾਂ ਦੀ ਮਦਰ ਜਿਹੜੀ ਦੀਪਾ ਨਾਇਰ, ਇਹ ਪੰਜਾਬੀ ਮੂਲ ਦੀ ਬੀਬੀ ਹੈ ਔਰ ਦੀਪਾ ਨਾਇਰ ਫਿਲਮ ਡਾਇਰੈਕਸ਼ਨ ਦੇ ਲਈ ਜਾਣੀ ਜਾਂਦੀ ਹੈ। ਬਹੁਤ ਅੱਛੀਆਂ ਫਿਲਮਾਂ 2-3 ਜਿਹੜੀਆਂ ਨੇ ਉਹਨਾਂ 'ਚ ਇੱਕ ਸ਼ੁਰੂ ਦੇ ਵਿੱਚ ਜਿਹੜੀ
ਦੀਪਾ ਨਾਇਰ ਦੀ ਕਾਫੀ ਪਪੂਲਰ ਮਿਸਿਸਿਪੀ ਮਸਾਲਾ ਹੈ ਤਾਂ ਮਸਾਲਾ ਫਿਲਮ ਹੀ ਸੀ, ਲੇਕਿਨ ਉਸ ਤੋਂ ਬਾਅਦ ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ। ਲੇਕਿਨ 2 ਹੋਰ ਫਿਲਮਾਂ ਜਿਹੜੀਆਂ ਨੇ, ਜਿਹੜੀਆਂ ਉਹਨਾਂ ਨੇ ਉਹ ਸਾਰੇ ਸੱਭਿਆਚਾਰ ਜਿਹੜਾ ਈਸਟ ਦਾ ਵੈਸਟ ਦਾ ਇਹਦੇ ਕੰਪੈਰੀਜ਼ਨ 'ਚ ਕੀਤੇ। ਸੋ ਮੁੱਢਲੇ ਤੌਰ ਤੇ ਮਿਸਟਰ ਮਮਦਾਨੀ, ਜੋਹਰਾਨ ਮਮਦਾਨੀ ਦਾ ਜਨਮ ਯੁਗਾਂਡਾ ਦੇ ਵਿੱਚ ਹੀ ਹੋਇਆ ਔਰ ਅਮਰੀਕਨ ਸਿਟੀਜ਼ਨਸ਼ਿਪ ਮਿਲਦਿਆਂ ਚਿਰ ਲੱਗਾ। ਪੜ੍ਹਾਈ ਇੱਥੇ ਕੀਤੀ ਆ ਕੇ, ਹਾਇਰ ਐਜੂਕੇਸ਼ਨ ਹੈ, ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਸਿਆਸਤ ਵੱਲ ਰੁਖ ਕੀਤਾ। ਆਲਰੇਡੀ ਅਸੈਂਬਲੀਮੈਨ ਨੇ ਸਿਟਿੰਗ, ਔਰ ਇਹ ਬੈਕਗਰਾਊਂਡ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਵੀ ਜਿਵੇਂ ਮਿਸਟਰ ਮਮਦਾਨੀ ਨੇ ਵੀ ਖੁੱਲ੍ਹ ਕੇ ਜਿਹੜਾ ਉਹ ਫਲਸਤੀਨੀ ਸਟੇਟ ਜਦੋਂ ਪੜ੍ਹਦੇ ਵੀ ਸੀ ਉਦੋਂ ਵੀ ਉਹਨਾਂ ਨੇ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ, ਪ੍ਰੋਟੈਸਟ ਕੀਤੇ ਦੂਜੇ ਤੀਜੇ, ਔਰ ਖੁੱਲ੍ਹੇਆਮ ਜਿਵੇਂ ਉਹਨਾਂ ਦਾ ਸਟੈਂਡ ਹੈ ਪਬਲਿਕਲੀ, ਡਿਬੇਟ, ਆਮ ਲੋਕਾਂ 'ਚ ਬਹਿਣਾ, ਆਮ ਲੋਕਾਂ ਦੇ ਮਸਲਿਆਂ ਨੂੰ ਸੁਣਨਾ। ਹੁਣ ਇਹ ਉਹਨਾਂ ਦੀ ਬੈਕਗਰਾਊਂਡ ਹੈ। ਹੁਣ ਇਸ ਲੈਵਲ ਦੇ ਉੱਤੇ ਨਿਊਯਾਰਕ ਵਰਗੇ ਸ਼ਹਿਰ 'ਚ ਇੱਕ, ਔਰ ਕੋਈ ਬਾਕੀ ਤਾਂ ਜਿਹੜੇ ਨੇ ਵੱਡੇ ਵੱਡੇ ਕੈਂਡੀਡੇਟ ਜਿਵੇਂ ਕਿਊਮੋ ਹੈ ਜਿਹੜਾ ਗਵਰਨਰ ਹੈ, ਇਹਨਾਂ ਨੂੰ ਤਾਂ 10-10 ਮਿਲੀਅਨ ਦੂਜੇ ਇਲੈਕਸ਼ਨ ਲੜਨ ਦੇ ਲਈ ਗ੍ਰਾਂਟਸ। ਇੱਥੇ ਕਾਮਨ ਬੰਦਿਆਂ ਨੇ, ਕਾਮਨ ਬੱਚੇ ਬੱਚੀਆਂ ਨੇ ਜਿਨ੍ਹਾਂ 'ਚ ਪਪੂਲਰ ਹੈ ਯੰਗਸਟਰ, ਜਿਨ੍ਹਾਂ ਨੂੰ ਇਹ ਹੈ ਕਿ ਭਾਈ ਇਨਸਾਨੀਅਤ ਸਾਡੇ ਲਈ ਵੱਡੀ, ਉਹਨਾਂ ਨੇ ਸਮੌਲ ਅਮਾਊਂਟ ਕੰਟਰੀਬਿਊਟ ਕੀਤੇ ਜਿਹੜੇ ਦੇ ਥੱਲੇ ਇਲੈਕਸ਼ਨ ਕੈਂਪੇਨ ਰਨ ਹੋਇਆ। ਔਰ ਅਜੇ ਪੂਰੀਆਂ ਵੋਟਾਂ ਵੀ ਨਹੀਂ ਸੀ ਗਿਣੀਆਂ ਗਈਆਂ ਕਿ ਕਿਊਮੋ ਨੇ ਸਰੈਂਡਰ ਕਰਤਾ, ਉਹਨੇ ਕਿਹਾ ਜੀ ਮੈਂ ਹਾਰ ਮੰਨ ਲਈ, ਔਰ ਇਹ 8-10% ਦੇ ਫਰਕ ਦੇ ਨਾਲ ਜਿਹੜਾ ਕਿਊਮੋ ਨੂੰ ਡਿਫੀਟ ਕੀਤਾ। ਹੁਣ ਜਿਵੇਂ ਅਸੀਂ ਕਿਹਾ ਵੀ ਨਵੰਬਰ ਦੇ ਮਹੀਨੇ 'ਚ ਰਿਪਬਲਿਕਨ ਕੈਂਡੀਡੇਟ ਹੋਏਗਾ, ਪਰ ਉਹਦੇ ਚਾਂਸਸ ਨਹੀਂ ਹੈ। ਇਹ ਵੀ ਕਿਹਾ ਜਾਂਦਾ ਕਿ ਕਿਊਮੋ ਸ਼ਾਇਦ ਹੁਣ, ਕਿਉਂਕਿ ਪ੍ਰਾਇਮਰੀ ਡੈਮੋਕ੍ਰੈਟਿਕ ਨੋਮੀਨੇਸ਼ਨ ਤਾਂ ਉਹਨੇ ਲੂਜ਼ ਕੀਤੀ ਹੈ, ਉਹ ਜਿਹੜਾ ਐਜ਼ ਏ ਇੰਡੀਪੈਂਡੈਂਟ ਆਏ, ਹਾਲਾਂ ਉਸ ਦੀਆਂ ਕੋਈ ਬਹੁਤੀਆਂ ਸੰਭਾਵਨਾਵਾਂ ਨਹੀਂ ਨੇ। ਔਰ ਜਿਸ ਲੈਵਲ ਦੇ ਉੱਤੇ ਮਮਦਾਨੀ ਦੀ ਸਪੋਰਟ ਹੈ ਇਸ ਵੇਲੇ, ਆਲਮੋਸਟ 99.9% ਇਹ ਹੈ ਕਿ ਮਮਦਾਨੀ ਨੇ ਮੇਅਰ ਬਣਨਾ ਹੀ ਬਣਨਾ। ਹੁਣ ਇਹ ਉਹ ਮੇਅਰ ਬਣਨਾ ਕਿੰਨੀ ਵੱਡੀ ਤਬਦੀਲੀ ਕਰੇਗਾ। ਹਾਲਾਂ ਜਦੋਂ ਕਿਊਮੋ ਕਰ ਰਿਹਾ ਸੀ ਉਹਨੇ ਕਿਹਾ ਜੀ ਇਹ ਤਾਂ ਇੰਨਾ ਕੁ ਰੈਵੋਲੂਸ਼ਨਰੀ, ਤੇ ਇਹ ਤਾਂ ਸਿੱਧਾ ਟਰੰਪ ਨੂੰ ਟੱਕਰ ਲੈਣ ਵਾਲਾ ਤੇ ਪੂਰਾ ਸਟੈਂਡ ਲੈਣ ਵਾਲਾ, ਵੀ ਨਿਊਯਾਰਕ ਦੀ ਡਿਵੈਲਪਮੈਂਟ ਰੁਕ ਜਾਏਗੀ, ਕੋਈ ਹੋਰ ਹੋਏਗਾ ਅਜੇ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੇ ਇਨਕਨਵੀਨੀਐਂਟ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਡੀਪ ਸਟੇਟ ਕਹੋ ਜਾਂ ਇੱਕ ਸਰਟਨ ਲੌਬੀਜ਼ ਨੇ ਹਰ ਥਾਂ ਦੇ ਉੱਤੇ, ਵੈਸਟਡ ਇੰਟਰਸਟ, ਦੂਜੇ ਤੀਜੇ ਉਹਨਾਂ ਦੇ ਆਪਣੇ ਕੀ ਪਾਰਟ ਹੁੰਦੇ ਨੇ, ਉਹ ਕੋਈ ਐਸਾ ਕਾਰਾ ਨਾ ਕਰ ਦੇਣ ਕਿ ਅਦਰਵਾਈਜ਼ ਜਿਹੜਾ ਇਹ ਇੱਕ ਹਿਸਟਰੀ ਦੇ ਵਿੱਚ, ਦੁਨੀਆ ਦੀ ਹਿਸਟਰੀ 'ਚ ਔਰ ਅੱਜ ਦੇ ਕਰੰਟ ਪੀਰੀਅਡ 'ਚ ਅਮਰੀਕਾ ਦੀ ਸਭ ਤੋਂ ਅਹਿਮ ਸਟੇਟ ਦਾ ਮੇਅਰ ਇੱਕ ਉਹ ਇਨਸਾਨ ਜਿਸ ਇੱਕ ਪਾਸੇ ਇਸਲਾਮੋਫੋਬੀਆ ਫੈਲਾਇਆ ਹੋਇਆ ਹੈ, ਇੱਕ ਪਾਸੇ ਜਿਹੜਾ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੈ, ਇੱਕ ਪਾਸੇ ਵੱਡੇ ਵੱਡੇ ਕੈਪੀਟਲਿਸਟ ਬਿਲੀਅਨੇਅਰ, ਕੋਈ ਐਲਨ ਮਸਕ ਆ ਗਿਆ, ਕੋਈ ਦੂਜਾ ਆ ਗਿਆ, ਉਹ ਸ਼ੋਅ ਰਨ ਕਰ ਰਹੇ ਨੇ। ਤੇ ਇੱਥੇ ਕਾਮਨਰ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਦੇ ਨਾਲ ਉਸ ਦਾ ਅੱਗੇ ਆਉਣਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦਾ। ਹੁਣ ਮੈਂ ਇਸ ਪਾਰਟ ਨੂੰ ਵੀ ਸਾਡੇ ਲਈ, ਜਿੱਥੇ ਇੱਕ ਇਹ ਫਖਰ ਵਾਲੀ ਗੱਲ ਹੈ ਨਿਊਯਾਰਕ ਸ਼ਹਿਰ ਦੇ ਲਈ, ਨਿਊਯਾਰਕ ਸਟੇਟ ਦੇ ਲਈ, ਕਿ ਇਸ ਲੈਵਲ ਦਾ ਜਿਹੜਾ ਬੰਦਾ ਹੈ ਉਹ ਚੁਣਿਆ ਜਾ ਰਿਹਾ। ਔਰ ਇਹਦੇ 'ਚ ਠੀਕ ਹੈ ਕਿ ਵੀ ਜਦੋਂ ਅਸੀਂ ਨਿਊਯਾਰਕ ਸਟੇਟ ਦੀ ਗੱਲ ਕਰਦੇ ਹਾਂ, ਜਦੋਂ ਤੇ ਨਿਊਯਾਰਕ ਸਟੇਟ ਕੈਪੀਟਲ ਨਿਊਯਾਰਕ ਦੀ ਐਲਬਨੀ ਹੈ, ਔਰ ਨਿਊਯਾਰਕ ਸਿਟੀ ਦੇ ਅਸੀਂ 5 ਬੋਰੋਜ਼ ਦੀ ਗੱਲ ਕਰਦੇ ਹਾਂ, ਮੇਅਰ ਉਸ ਲੈਵਲ ਦੇ ਉੱਤੇ ਹੈ। ਹੁਣ ਇਹ ਵੀ ਕਿਊਮੋ ਦਾ ਕਹਿਣਾ ਸੀ ਕਿ ਜੀ ਗਵਰਨਰ ਦੇ ਨਾਲ ਤਾਂ ਟੱਕਰ ਹੋਏਗੀ, ਕਿਉਂਕਿ ਗਵਰਨਰ ਇੱਕ ਡਿਫਰੈਂਟ ਲੈਵਲ 'ਤੇ, ਔਰ ਦੂਸਰਾ ਲੇਕਿਨ ਇਸ ਲੈਵਲ ਦੇ ਉੱਤੇ ਨਿਊਯਾਰਕ ਮੇਅਰ ਦਾ ਜਿਹੜਾ ਆਪਣਾ ਰੁਤਬਾ ਹੈ, ਆਪਣੀ ਥਾਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ, ਕਿਉਂਕਿ ਮੇਨ ਡਿਸੀਜਨ ਮੇਕਿੰਗ ਵੱਡਾ ਕਮਰਸ਼ੀਅਲ ਸਾਰਾ, ਜੇ ਹੁਣ ਮੈਨਹਟਨ ਹੈ ਕਮਰਸ਼ੀਅਲ ਹੱਬ ਹੈ, ਉਹ ਸਾਰੀ ਨਿਊਯਾਰਕ ਸਿਟੀ ਉਹਦੇ ਮੇਅਰ ਦੇ ਉਸ ਪਾਰਟ 'ਚ ਆਉਂਦੀ। ਔਰ 9/11 ਵੇਲੇ ਮੈਂ ਦੇਖਦਾ ਵੀ ਜਦੋਂ 9/11 ਹੋਇਆ, ਮੇਅਰ ਰੂਡੀ ਜੁਲਿਆਨੀ ਸੀ, ਔਰ ਕਿੰਨੀ ਅਹਿਮੀਅਤ ਹੁੰਦੀ ਹੈ। ਰੂਡੀ ਜੁਲਿਆਨੀ ਨੇ ਇੱਕਦਮ ਜਿਹੜੀ ਆ ਉਹ ਵਰਕਰਸ ਵਾਲੇ ਪਹਿਰਾਵਾ ਪਹਿਨਿਆ, ਉਸ ਕਿਸਮ ਦਾ ਹੈਟ, ਔਰ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ, ਕੋਈ ਹਿੱਟ ਨਾ ਹੋਏ। ਔਰ ਲੀਡਰਸ਼ਿਪ ਜਿਹਨੂੰ ਕਹਿੰਦੇ ਨੇ ਲੀਡਿੰਗ ਫਰਮ ਦਾ ਫਰੰਟ, ਬਹੁਤ ਵੱਡੀ ਗੱਲ ਸੀ। ਔਰ ਉਹੀ ਰੂਡੀ ਜੁਲਿਆਨੀ ਮੁੜ ਕੇ ਜਿਹੜਾ ਅਟਰਨੀ ਜਨਰਲ ਵੀ ਬਣਿਆ, ਔਰ ਇੱਕ ਸਟੇਜ ਤੇ ਜਿਹੜਾ ਉਹ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਵੀ
ਪ੍ਰਾਇਮਰੀ 'ਚ ਵੀ ਲੱਗਦਾ ਸੀ, ਬਟ ਬਾਅਦ ਦੇ ਵਿੱਚ ਉਹ ਥੋੜ੍ਹਾ ਵਿਵਾਦਾਂ ਦੇ ਵਿੱਚ ਘਿਰ ਗਿਆ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਨਿਊਯਾਰਕ ਦਾ ਮੇਅਰ ਹੋਣਾ ਔਰ ਨਿਊਯਾਰਕ ਸਟੇਟ ਦਾ ਗਵਰਨਰ ਹੋਣਾ, ਇਹ ਦੋ ਬੜੇ ਪਾਵਰਫੁਲ ਅਹੁਦੇ ਨੇ। ਔਰ ਮਮਦਾਨੀ ਨੇ ਅਸੈਂਬਲੀਮੈਨ ਹੁੰਦੇ ਆ। ਹੁਣ ਜਦੋਂ ਇੱਕ ਪਾਸੇ ਤਾਂ ਉਸ ਦਾ ਹਿਊਮਨ ਰਾਈਟਸ ਦੇ ਉੱਤੇ ਇਸ਼ੂ ਬੜਾ ਕਲੀਅਰ ਹੈ, ਉਹ ਨੇਤਨਯਾਹੂ ਨੂੰ ਔਰ ਮੋਦੀ ਨੂੰ ਦੋਨਾਂ ਨੂੰ ਹੀ ਉਹ ਵਾਰ ਕ੍ਰਿਮੀਨਲ ਕਹਿੰਦਾ। ਔਰ ਦੂਸਰਾ ਟਰਾਂਸਨੈਸ਼ਨਲ ਰਿਪਰੈਸ਼ਨ। ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ, ਔਰ ਮੈਂ ਟੁਵਰਡਸ ਦਾ ਐਂਡ ਸਾਡੀ ਟੈਕਨੀਕਲ ਟੀਮ ਨੇ ਉਹ ਦੋਨੋਂ ਵੀਡੀਓਜ਼ ਕੱਢੀਆਂ ਹੋਈਆਂ ਨੇ। ਇੱਕ ਜਿਹੜੀ ਪ੍ਰੈਸ ਕਾਨਫਰੰਸ 'ਚ ਇਹਨੂੰ ਪੁੱਛਿਆ ਜਾਂਦਾ ਹੈ ਮਮਦਾਨੀ ਨੂੰ ਮੋਦੀ ਬਾਰੇ ਕਿ ਜੀ ਜੇ ਮੋਦੀ ਆਏ ਮੈਡੀਸਨ ਸਕੇਅਰ ਦੇ ਵਿੱਚੋਂ ਐਡਰੈਸ ਕਰੇ ਤਾਂ ਬਾਅਦ 'ਚ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਜੁਆਇੰਟ ਕਰਨਾ ਚਾਹੇ ਤਾਂ ਤੁਸੀਂ ਕੀ ਕਰੋਗੇ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਬਿਲਕੁਲ ਇਹ ਵਾਰ ਕ੍ਰਿਮੀਨਲ ਹੈ ਜੋ ਕੁਛ ਗੁਜਰਾਤ ਦੇ ਵਿੱਚ ਕੀਤਾ ਔਰ ਜੋ ਚੱਲ ਰਿਹਾ ਰਿਪਰੈਸ਼ਨ ਹੈ। ਮੈਂ ਬਿਲਕੁਲ ਪ੍ਰੈਸ ਕਾਨਫਰੰਸ ਦੀ ਕੋਈ ਲਾਈਨ ਉਹਦੇ ਨਾਲ ਨਹੀਂ ਹੋਏਗੀ। ਔਰ ਇਸ ਤੋਂ ਇਲਾਵਾ ਜਦੋਂ 15 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਕੋਲਡ ਬਲੱਡਡ ਮਰਡਰ, ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਅਮਰੀਕਾ ਦੇ ਵਿੱਚ ਉਸ ਥ੍ਰੈਟ ਦੀ ਗੱਲ ਸਾਹਮਣੇ ਆਉਂਦੀ ਹੈ, ਕਿਉਂਕਿ ਜਿੱਥੇ ਸਾਡਾ ਨਿਵਾਸ ਹੈ ਉਹ ਵੀ ਉਹਦੇ ਅਸੈਂਬਲੀ ਏਰੀਆ 'ਚ ਹੀ ਆਉਂਦਾ ਹੈ। ਇੱਕ ਸਟੇਜ ਦੇ ਉੱਤੇ ਸਾਡੇ ਤੱਕ ਵੀ ਪਹੁੰਚ ਹੋਈ, ਜਿਹੜੇ ਐਕਟਿਵਿਸਟ ਸਿੱਖ ਐਕਟਿਵਿਸਟ ਮਮਦਾਨੀ ਦੇ ਨਾਲ ਕੰਮ ਕਰਦੇ ਨੇ, ਔਰ ਉਸ 'ਚੋਂ ਹੀ ਨਿਕਲਿਆ ਕਿ ਵੀ ਅਸੀਂ ਇਹ ਕਿਉਂਕਿ ਫੈਡਰਲ ਸਬਜੈਕਟ ਹੈ, ਜ਼ਿਆਦਾ ਕੁਛ ਤਾਂ ਅਸੀਂ ਨਹੀਂ ਕਰ ਸਕਦੇ, ਲੇਕਿਨ ਇਸ ਨੇ ਕੋਚੇਅਰ ਹੁੰਦਿਆਂ ਲੀਡ ਕੀਤਾ ਇਸ ਐਫਰਟ ਨੂੰ ਕਿ ਅਸੀਂ ਗਵਰਨਰ ਨੂੰ ਲੈਟਰ ਲਿਖਦੇ ਹਾਂ ਕਿ ਉਹ ਵਾਈਟ ਹਾਊਸ ਨੂੰ ਕਹੇ ਕਿ ਉਹ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਸਟੈਂਡ ਲਏ। ਔਰ ਇਹ ਜਿਹੜਾ ਮਿਸਟਰ ਮਮਦਾਨੀ ਜ਼ੋਰਾਨ ਮਮਦਾਨੀ APA ਟਾਸਕ ਫੋਰਸ ਦਾ ਕੋਚੇਅਰ ਹੈ, ਉਹਨਾਂ ਨੇ ਦੂਸਰੀ ਕੋਚੇਅਰ ਅਸੈਂਬਲੀ ਮੈਂਬਰ ਗ੍ਰੇਸ ਲੀ ਦੇ ਨਾਲ ਮਿਲ ਕੇ ਜਿਹੜਾ ਉਹ ਗਵਰਨਰ ਨੂੰ ਦਰਸ਼ਕ ਸਕਰੀਨ ਦੇ ਉੱਤੇ ਉਸ ਨੂੰ ਦੇਖ ਵੀ ਸਕਦੇ ਨੇ। ਔਰ ਉਹਦੇ ਥੱਲੇ ਫਿਰ 8 ਹੋਰ ਇਹਨਾਂ ਦੋ ਕੋਚੇਅਰਸ ਦੇ ਨਾਲ 8 ਹੋਰ ਅਸੈਂਬਲੀਮੈਨ ਉਹਨਾਂ ਨੇ ਦਸਤਖਤ ਕੀਤੇ। ਔਰ ਮੈਂ ਸਮਝਦਾ ਕਿ ਸਮਝਣ ਦੇ ਲਈ ਕਿ ਮਮਦਾਨੀ ਦੇ ਆਉਣ ਨਾਲ ਸਿੱਖ ਫੈਕਟਰ ਕਿਵੇਂ, ਔਰ ਉਹ ਅਕਸਰ ਜਦੋਂ ਸਿੱਖ ਗੁਰਦੁਆਰਿਆਂ 'ਚ ਆਏ ਤੇ ਉਸੇ ਤਰ੍ਹਾਂ ਕੁੜਤਾ ਪਜਾਮਾ ਔਰ ਸਿਰ ਦੇ ਉੱਤੇ ਜਿਹੜਾ ਉਹ ਪਟਕਾ ਤਾਂ ਹੁੰਦਾ ਹੀ ਹੈ, ਔਰ ਉਹਨੇ ਚੇਸਟ ਪੰਜਾਬੀ ਵੀ ਬੋਲਦਾ ਹੈ ਮਮਦਾਨੀ, ਉਰਦੂ ਵੀ ਬੋਲਦਾ ਹੈ, ਅੰਗਰੇਜ਼ੀ ਔਰ ਦੂਸਰਾ ਤਾਂ ਹੈ ਹੀ ਹੈ, ਹੋਰ ਵੀ ਕਿਵੇਂ ਬੰਗਲਾ ਵੀ। ਸੋ ਪੂਰਾ ਟੈਲੈਂਟਡ ਜਿਵੇਂ ਲੱਗਦਾ ਕਿ ਵੀ ਇਸ ਰੋਲ ਲਈ। ਅਦਰਵਾਈਜ਼ ਤੁਸੀਂ ਨਿਊਯਾਰਕ ਦੀ ਇੰਨੀ ਡਾਈਵਰਸ ਕਮਿਊਨਿਟੀ ਦੇ ਵਿੱਚ ਆਪਣੀ ਥਾਂ ਬਣਾਉਣੀ ਜਾਂ ਉਹਨਾਂ ਨੂੰ ਟ੍ਰੈਡੀਸ਼ਨਲ ਐਸਟੈਬਲਿਸ਼ ਲੀਡਰਸ਼ਿਪ ਨੂੰ ਉਖਾੜ ਕੇ ਸੁੱਟਣਾ ਇਹ ਆਮ ਗੱਲ ਨਹੀਂ ਹੈ। ਪਰ ਇਹ 16 ਫਰਵਰੀ 2024 ਨੂੰ ਗਵਰਨਰ ਹੌਚਲ ਨੂੰ ਜਿਹੜਾ ਮਮਦਾਨੀ ਔਰ 9 ਹੋਰ ਅਸੈਂਬਲੀਮੈਨਾਂ ਨੇ ਚਿੱਠੀ ਲਿਖੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ the undersigned are giving are writing to express our grave concerns over the Indian government's repression and targeting of Americans and to ask that you seek federal partnership to address this। ਕਿ ਵੀ ਜੋ ਅਮਰੀਕਨਾਂ ਦੇ ਨਾਲ ਭਾਰਤ ਕਰ ਰਿਹਾ ਹੈ ਅਸੀਂ ਉਸ ਬਾਰੇ ਚਿੰਤਤ ਹੈ, ਔਰ ਗਵਰਨਰ ਨੂੰ ਕਿਹਾ ਵੀ ਤੁਸੀਂ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਦੀ ਪੈਰਵਾਈ ਕਰੋ। ਐਜ਼ ਇਲੈਕਟਡ ਆਫੀਸ਼ੀਅਲਸ representing diverse constituencies including the Sikh community, we were alarmed at the recent assassination plot against Sikh New Yorker in which an Indian national and government officer conspired to murder him for his public support of the creation of Khalistan and independent Sikh homeland। ਕਿ ਅਸੀਂ ਸ਼ੌਕਡ ਹੈ ਕਿ ਇੱਕ ਨਿਊਯਾਰਕਰ ਜ਼ਾਹਰ ਹੈ ਗੁਰਪਤਵੰਤ ਸਿੰਘ ਪੰਨੂ ਦਾ ਜ਼ਿਕਰ ਹੈ ਜਿਹੜਾ ਕਿ ਆਜ਼ਾਦ ਖਾਲਿਸਤਾਨ ਦੇ ਲਈ ਸੰਘਰਸ਼ ਕਰ ਰਿਹਾ, ਉਹਨੂੰ ਮਾਰਨ ਦਾ ਪਲਾਟ ਇੰਡੀਅਨ ਗਵਰਨਮੈਂਟ ਦੇ ਆਫੀਸ਼ੀਅਲਸ ਨੇ ਜਿਹੜਾ ਉਹ ਪਲਾਨ ਕੀਤਾ। The recent unsealed indictment also indicates that the conspirators had in their own words so many targets for more assassinations of Sikhs across North America। ਕਿ ਜਿਹੜੀ ਇੰਡਾਈਟਮੈਂਟ ਹੋਈ ਆ ਉਹਦੇ 'ਚ ਆਇਆ ਕਿ ਵੀ ਉਹਨਾਂ ਨੇ ਤਾਂ ਅਜੇ ਬਹੁਤ ਸਾਰੇ ਹੋਰ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਸੀ ਜਿਨ੍ਹਾਂ ਨੂੰ ਉਹਨਾਂ ਨੇ ਮਾਰਨਾ ਸੀ। This comes after the FBI warned Sikh Americans of credible threats to their lives ਕਿ ਵੀ ਡਿਊਟੀ ਟੂ ਵਾਰ ਨੋਟਿਸ ਜਿਵੇਂ ਮੈਨੂੰ ਵੀ ਦਿੱਤਾ ਗਿਆ, 1 ਦਰਜਨ ਦੇ ਕਰੀਬ ਹੋਰ ਅਮਰੀਕਨ ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੂੰ ਦਿੱਤਾ ਗਿਆ। ਸੋ ਇਹੀ ਉਹਨਾਂ ਦਾ ਨਿਸ਼ਾਨਾ ਸਨ। ਫਿਰ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ's government has been waging an explicit sophisticated crackdown scheme
to repress Sikh activists abroad, whom it labels extremists and even terrorists, including the successful assassination plot against Hardeep Singh Nijjar in Vancouver in June. ਉਹਨਾਂ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਬੜੇ ਸੋਫਿਸਟੀਕੇਟ ਤਰੀਕੇ ਦੇ ਨਾਲ ਇਹ ਕ੍ਰੈਕਡਾਊਨ ਕਰ ਰਹੀ ਹੈ ਸਿੱਖ ਐਕਟਿਵਿਸਟ ਦੇ ਉੱਤੇ, ਉਹਨਾਂ ਨੂੰ ਐਕਸਟ੍ਰੀਮਿਸਟ ਜਾਂ ਦਹਿਸ਼ਤਗਰਦ ਦਾ ਲੇਬਲ ਆਇਆ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਨਿੱਜਰ ਵਾਜ਼ ਮਰਡਰਡ ਵਿਦ 50 bullets by at least 6 men and had also advocated for the creation of Khalistan, ਕਿ 50 ਗੋਲੀਆਂ ਨਿੱਜਰ ਨੂੰ ਮਾਰੀਆਂ ਗਈਆਂ, ਉਹ ਵੀ ਖਾਲਿਸਤਾਨ ਦੀ ਜਿਹੜੀ ਹੈ ਉਹ ਐਡਵੋਕੇਸੀ ਕਰ ਰਿਹਾ ਸੀ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਪਬਲਿਕਲੀ ਐਡਰੈਸ ਦਿਸ ਐਨ ਅਨਐਕਸੈਪਟੇਬਲ ਵਾਇਓਲੇਸ਼ਨ ਆਫ ਕੈਨੇਡੀਅਨ ਸੋਵਰਨਿਟੀ, ਕਿ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਭਾਈ ਇਹ ਕੈਨੇਡਾ ਦੀ ਸੋਵਰਨਿਟੀ ਨੂੰ ਵਾਇਓਲੇਟ ਕੀਤਾ ਹੈ। ਫਿਰ ਉਹਨਾਂ ਕਿਹਾ ਵੀ ਕੰਡੈਮ ਥੀਜ਼ ਇਨਕਰੀਜ਼ਿੰਗ ਪਲਾਟਸ ਟੂ ਰਿਪਰੈਸ ਸਿੱਖ ਐਕਟਿਵਿਸਟ ਅਬਰੋਡ and ask that you seek support from President Biden to create federal protections for our Sikh neighbors and accountability from India. No person in the United States should have to fear that their political beliefs will lead them to be targeted by the foreign government. ਇਹ ਗਵਰਨਰ ਨੂੰ ਕਹਿ ਰਹੇ ਨੇ ਇਹ 10 ਅਸੈਂਬਲੀਮੈਨ ਕਿ ਭਾਈ ਇਸ ਦੇ ਉੱਤੇ ਡਾਇਰੈਕਟ ਫੈਡਰਲ ਗਵਰਨਮੈਂਟ ਦੇ ਨਾਲ ਰਾਬਤਾ ਕਰੋ ਤਾਂ ਕਿ ਸਿੱਖ ਸੁਰੱਖਿਅਤ ਹੋਣ, ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇੱਥੇ ਜਿਹੜਾ ਹੈ ਇਸ ਕਿਸਮ ਦੀ ਵਾਇਲੈਂਸ ਕਰੇ। ਫੈਡਰਲ ਸਪੋਰਟ ਸ਼ੁੱਡ ਐਸਟੈਬਲਿਸ਼ ਪ੍ਰੋਟੈਕਸ਼ਨਸ ਅਗੇਂਸਟ the reach of foreign governments for anyone in the US soil and ensure such policy includes protections for those residing here with or without lawful status, ਕਿ ਜਿਹੜੇ ਵੀ ਇੱਥੇ ਨੇ ਭਾਵੇਂ ਇਲੀਗਲ ਵੀ ਨੇ ਪਰ ਜੇ ਉਹਨਾਂ ਦਾ ਪੋਲੀਟੀਕਲ ਐਕਟਿਵਿਜ਼ਮ ਹੈ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਏ। ਫਿਰ ਉਹਨਾਂ ਨੇ ਗਵਰਨਰ ਨੂੰ ਕਿਹਾ ਵੀ ਰਿਕੁਐਸਟ that you ask the White House to release an official statement addressed to the Indian government that declares such action acceptable and detrimental to our country's relationship, ਕਿ ਭਾਈ ਇਹ ਜਿਹੜਾ ਵਾਈਟ ਹਾਊਸ ਨੂੰ ਲਿਖੋ ਔਰ ਇੰਡੀਅਨ ਗਵਰਨਮੈਂਟ ਦੇ ਨਾਲ ਇਸ ਇਸ਼ੂ ਨੂੰ ਚੁੱਕਿਆ ਜਾਏ ਕਿ ਇਹ ਜਿਹੜਾ ਪਾਰਟ ਹੈ ਤੁਹਾਡਾ ਅਨਐਕਸੈਪਟੇਬਲ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਆਲਸੋ ਕਾਲ ਔਨ ਯੂ ਟੂ ਡਿਵੈਲਪ ਪਾਥਵੇਜ਼ ਟੂ ਬੈਟਰ ਇਨਸ਼ੋਰ safety of Sikh New Yorkers who are pillars of their community and deserving of better protection against the anti-hate rhetoric that is on the rise in this given climate. ਵੀ ਸਿੱਖ ਜਿਹੜੇ ਨੇ ਨਿਊਯਾਰਕਰਸ ਉਹਨਾਂ ਦੀ ਤਾਰੀਫ ਕੀਤੀ ਹੈ ਔਰ ਨਾਲ ਦੀ ਨਾਲ ਜਿਹੜਾ ਐਂਟੀ ਜਿਹੜਾ ਸਿੱਖ ਰੈਟਰਿਕ ਔਰ ਦੂਸਰਾ ਉਸ ਦਾ ਜ਼ਿਕਰ ਕੀਤਾ। ਔਰ ਅਖੀਰ 'ਚ ਕਿਹਾ ਹੈ ਵੀ ਕੰਡੈਮ India's actions to repress dissent and urge you to demand partnership from the Biden administration to ensure accountability from the Modi government and to protect all those residing here from such dangerous acts of transnational repression. ਕਿ ਗਵਰਨਮੈਂਟ ਤੋਂ ਜਿਹੜਾ ਹੈ ਰਾਬਤਾ ਕਰੋ ਬਾਈਡਨ ਦੇ ਨਾਲ ਔਰ ਅਕਾਊਂਟੇਬਲ ਬਣਾਇਆ ਜਾਏ ਮੋਦੀ ਨੂੰ ਇਸ ਦੇ ਲਈ। ਔਰ ਇਹ ਮਿਸਟਰ ਮਮਦਾਨੀ ਵਰਲਡ ਸਿੱਖ ਪਾਰਲੀਮੈਂਟ ਦੇ ਫੰਕਸ਼ਨ 'ਚ ਵੀ ਆਏ। ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦਾ ਐਨੂਅਲ ਸੈਸ਼ਨ ਕੀਤਾ ਉਹਦੇ 'ਚ ਵੀ ਆ ਕੇ ਉਹਨਾਂ ਨੇ ਐਡਰੈਸ ਕੀਤਾ। ਫਲਸ਼ਿੰਗ ਗੁਰਦੁਆਰਾ ਸਾਹਿਬ ਕਿਉਂਕਿ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਔਰ ਦਰਸ਼ਕ ਤਸਵੀਰਾਂ ਵੀ ਦੇਖ ਸਕਦੇ ਨੇ ਕਿ ਉਹਨਾਂ ਨੇ ਰਾਦਰ ਐਲਬਨੀ ਸੱਦ ਕੇ ਉਹਨਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਨੂੰ ਜਿਹੜਾ ਹੈ ਰੈਕਗਨਾਈਜ਼ ਕਰਦੇ ਆ ਕਿ ਭਾਈ ਤੁਸੀਂ ਕੋਵਿਡ-19 ਦੇ ਚੱਲਦੇ ਆ ਜਿਹੜਾ ਹੈ ਉਹ ਫ੍ਰੀ ਫੂਡ ਪ੍ਰੋਵਾਈਡ ਕੀਤਾ ਹੈ। ਔਰ ਇਸੇ ਤਰ੍ਹਾਂ ਸਿੱਖ ਫੰਕਸ਼ਨਸ ਪਿਛਲੇ ਹਫਤੇ ਹੀ ਅਜੇ ਉਹ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੀ ਉਹਨਾਂ ਨੇ ਸਿੱਖਾਂ ਨੂੰ ਐਡਰੈਸ ਕੀਤਾ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਇੱਕ ਇਮਾਨਦਾਰ ਇਸ ਕਿਸਮ ਦਾ ਬੰਦਾ ਹੈ ਜਿਹੜਾ ਹੈਡ ਔਨ ਲੈਂਦਾ ਪਾਵਰਫੁਲ ਨੂੰ, ਕੈਪੀਟਲਿਸਟ ਨੂੰ, ਰੇਸਿਸਟ ਨੂੰ, ਇੰਡੀਅਨ ਨਿਜ਼ਾਮ ਨੂੰ, ਉਹ ਬਿਲਕੁਲ ਬੇਦਾਗ ਹੁੰਦਾ। ਅਦਰਵਾਈਜ਼ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਕਿਤੇ ਨਾ ਕਿਤੇ ਵੈਸੇ ਢਾਇਆ ਹੋਣਾ ਸੀ ਕੋਈ ਵੀ ਜੇ ਕੋਈ ਕਮਜ਼ੋਰੀ ਹੁੰਦੀ। ਸੋ ਅਸੀਂ ਜਿੱਥੇ ਇਹ ਵਿਸ਼ ਕਰਦੇ ਹਾਂ ਕਿ ਭਾਈ ਨਵੰਬਰ ਦੇ ਮਹੀਨੇ ਦੀਆਂ ਚੋਣਾਂ ਦੇ ਵਿੱਚ ਔਰ ਇਸ ਵਾਰ ਕੱਲ ਜਦੋਂ ਵੋਟਾਂ ਵੀ ਸੀ ਸਿੱਖਾਂ ਨੇ ਪੂਰੀ ਮਦਦ ਬਾਹਰ ਨਿਕਲੇ, ਮਾਰਚ ਦੇ ਵਿੱਚ ਵੀ ਨਾਲ ਸੀ, ਪੋਲਿੰਗ ਬੂਥ ਦੇ ਉੱਤੇ ਵੀ ਸੀ ਔਰ ਸਿੱਖ ਕਮਿਊਨਿਟੀ ਜਿਹੜੀ ਹੈ ਲਾਈਕ ਏ ਸੋਲਿਡ ਰੌਕ ਨਾਲ ਖਲੋਤੀ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਬਈ ਮਮਦਾਨੀ ਸਾਡੇ ਨਾਲ ਖਲੋਤਾ ਟਰਾਂਸਨੈਸ਼ਨਲ ਰਿਪਰੈਸ਼ਨ ਵੇਲੇ ਸਾਡੇ ਹੱਕਾਂ ਦੇ ਲਈ। ਔਰ ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ 'ਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਦੋਨੋਂ ਹੀ ਵੀਡੀਓ ਚਲਾ ਦੇਣ। ਇੱਕ 1.5 ਮਿੰਟ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਜਦੋਂ ਮੋਦੀ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ ਵਾਰ ਕ੍ਰਿਮੀਨਲ ਹੈ ਔਰ ਦੂਸਰੀ ਜਿਹੜੀ ਉਹਨਾਂ ਦੀ ਜਦੋਂ ਉਹਨਾਂ ਨੇ
ਰੈਕਗਨਾਈਜ਼ ਕੀਤਾ ਵਰਲਡ ਸਿੱਖ ਪਾਰਲੀਮੈਂਟ ਨੂੰ ਅਸੈਂਬਲੀ ਦੇ ਵਿੱਚ, ਔਰ ਉਸ ਸਾਰੇ ਦੇ ਦੌਰਾਨ ਜਿਹੜੀ ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਜੀ। ਔਰ ਉਸ ਨੂੰ ਵੀ ਵੀਡੀਓ ਨੂੰ ਚਲਾ ਦੇਣ। ਬਿਲਕੁਲ। President Narendra Modi, and this will go to you first. Come on. Lander of India. I was supposed to get Netanyahu, and he was supposed to get Modi. Didn't you even get the memo? You all get all of them. So Modi is holding a rally in Madison Square Garden. He wants to hold a joint press conference with you afterwards, reaffirming the strong bond between India and New York. Do you agree to the event? No. All right, Mr. Stringer No. and Mr. Ramdani. No, and I just want to say something here, which is that my father, his family comes from Gujarat in India, and his family is Muslim, I'm Muslim, and Narendra Modi helped to orchestrate what was a mass slaughter of Muslims in Gujarat, to the extent that we don't even believe there are Gujarati Muslims anymore. And when I tell someone that I am, it's a shock to them that is even the case. And this is someone who we should view in the same manner that we do Benjamin Netanyahu. This is a war criminal. And speaking, I wouldn't go to the press conference. It is such a pleasure to have you here in Albany. It is something that we've been looking forward to for so long. And I'm so excited first to say that we have a number of other elected officials who are here joining us. Co-chair of the Asian Pacific American Task Force, Grace Lee, is with us. And Jessica Gonzalez Rojas is with us as well, who shares parts of Astoria and also Jackson Heights. And my name is Zohran Mamdani. I represent parts of Astoria, Long Island City, and I'm also the co-chair of the Asian Pacific American Task Force and the first South Asian man elected to the New York State Assembly. And what is so special about today for me is the chance to acknowledge the work of so many of you, the work that you do not only for the Sikh community, but for all of New York. And I think that's one of the most beautiful things that so many of us cherish about Sikhism, is the commitment to the well-being of all people, the commitment to feeding all who are hungry, no matter who they are or where they come from. And too often, the work that you do in fulfilling that commitment is not acknowledged. It's not acknowledged by the city, it's not acknowledged by the state, it's not acknowledged by our political landscape. And the intent of today is to formally recognize the work that you have done as World Sikh Parliament, not only in feeding thousands of New Yorkers, both at the height of COVID and also in a regular basis, and also the work that you have done to create a pathway for young Sikh New Yorkers to better understand themselves, their identity, and their place. And this is a moment in time where there is a lot of pressure on the Sikh community to conform to a certain set of behavior and political beliefs. And we see that most explicitly through the government of India's targeted campaign of harassment and assassinations across the world. And it is more important now than ever before to have an organization that makes room and makes space for Sikh New Yorkers to understand that they can be whomever they would like to be, they can fight for whatever cause they would like to fight, they can believe in whatever it is that they would like to believe in, because that is the right of any American. And that is something that we should extend to every single one of the communities across our country, and it's being denied to the Sikh community. It should be granted to the Sikh community. And the first step we can take towards that is an acknowledgement of the presence, the place, and the power of this community and the work that you all have done. So I'm so honored to be here alongside our co-chair, alongside Assemblywoman Gonzalez Rojas, to present you with this proclamation that formally recognizes the work of the World Sikh Parliament in feeding thousands of New Yorkers, in providing pathways for young Sikh New Yorkers, and in making New York the place that we all want it to be, which is a place for every single one of us. So thank you so much for coming. Sat Sri Akal, and it's such a pleasure to have all of you here. Thank you, Jim. Thank you so much. Please, Grace. ਭਾਜੀ ਇਧਰੋਂ ਮੁੜ ਜਾ ਅੱਛਾ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ